ਹਿਟਲਰ ਬੜਾ ਜਗਾੜੀ ਸੀ। ਉਹਨੇ ਆਪਣੇ ਇੰਡਸਟਰੀਅਲਿਸਟ ਦੋਸਤਾਂ ਦੀ ਫੰਡਿੰਗ ਦਾ ਜਗਾੜ ਕਰਕੇ ਜਿਹੜੀ ਮਰ ਰਹੀ ਨਾਜ਼ੀ ਪਾਰਟੀ ਸੀ ਉਸ ਉੱਤੇ ਕਬਜ਼ਾ ਕੀਤਾ, ਪੁਰਾਣੇ ਲੀਡਰਾਂ ਨੂੰ ਸਾਈਡਲਾਈਨ ਕੀਤਾ ਤੇ ਆਪ ਪਾਰਟੀ ਦਾ ਸਰਵੋ ਸਰਵਾ ਬਣ ਗਿਆ। ਹੁਣ ਇਹ ਮੋਦੀ ਉਸ ਹਿਟਲਰ ਮਾਡਲ ਦੇ ਉੱਤੇ ਜਿਹੜਾ ਉਹਦੇ ਜਿਹੜਾ ਫੁੱਟ ਸਟੈਪਸ ਦੇ ਉੱਤੇ ਚੱਲ ਰਿਹਾ। ਇਹਨੇ ਕੋਈ ਸੰਨਿਆਸ ਨਿਊਜ਼ ਨਹੀਂ ਸੀ ਲਿਆ, ਮਾਂ ਦੇ ਗਹਿਣੇ ਲੈ ਕੇ ਦੌੜ ਗਿਆ ਸੀ। ਇਹ ਉਹਦਾ ਸਗਾ ਭਰਾ ਕਹਿ ਰਿਹਾ ਜਿਹੜਾ ਕਿ ਔਰ ਬਿਲਕੁਲ ਉਸ ਕਦੇ ਕਹਿੰਦਾ ਮੈਂ 35 ਸਾਲ ਭਿਕਸ਼ਾ ਮੰਗੀ, ਫਿਰ ਉਹ ਕਹਿੰਦਾ 40 ਸਾਲ ਮੰਗੇ। ਉਹ ਸਾਰੇ ਉਹਦੇ ਝੂਠ ਪੜ੍ਹੇ ਜਾਂਦੇ ਨੇ, ਪਰ ਜਿਨ੍ਹਾਂ ਨੇ ਉਹਨੂੰ ਉਹਦਾ ਇਮੇਜ ਬਣਾਇਆ ਉਹ ਅੰਦਰ ਉਹ ਬੈਠਾ ਉੱਤਰਾਖੰਡ ਜਾ ਕੇ ਮੰਦਿਰ ਦੇ ਅੰਦਰ ਵੀ ਕੈਮਰਿਆਂ ਦੇ ਸਾਹਮਣੇ ਕਿਹੜੀ ਤਪੱਸਿਆ ਕਰ ਰਿਹਾ। ਉਹ ਪੂਰੇ ਕੌਨਫੀਡੈਂਸ ਦੇ ਨਾਲ ਝੂਠ ਬੋਲਦਾ ਸੀ ਜਿਵੇਂ ਮੋਦੀ ਹੈ। ਜੰਮ ਕੇ ਜਿਹੜਾ ਉਹ ਲਿਫਾਫੇਬਾਜ਼ੀ ਕਰਦਾ ਸੀ, ਰੋਣ ਦੀ ਐਕਟਿੰਗ ਵੀ ਚੰਗੀ ਕਰ ਲੈਂਦਾ ਸੀ ਤੇ ਸਾਂਢ ਗਾਂਢ ਕਰਨ ਦੇ ਵਿੱਚ ਵੀ ਬੜਾ ਐਕਸਪਰਟ ਸੀ। ਹੁਣ ਤੁਹਾਨੂੰ ਇਹ ਲੱਗੇਗਾ ਵੀ ਅਸੀਂ ਮੋਦੀ ਦਾ ਪ੍ਰੋਫਾਈਲ ਪੜ੍ਹ ਰਹੇ। ਹਿਟਲਰ ਜਿਹੜਾ ਉਹ ਖਾ ਜਾਣ ਦਾ ਵੀ ਮਾਹਰ ਸੀ। ਜਿਹਨੂੰ ਵੀ ਪਾਰਟੀ ਨੇ ਜਿਨ੍ਹਾਂ ਨੇਤਾਵਾਂ ਨੂੰ ਅੱਗੇ ਵਧਾਇਆ ਸੀ ਉਹਨੂੰ ਹੌਲੀ ਹੌਲੀ ਹਿਟਲਰ ਖਾ ਗਿਆ। ਤੁਸੀਂ ਇਹਦਾ ਦੇਖੋ, ਅਡਵਾਨੀ ਤੋਂ ਸ਼ੁਰੂ, ਜਿਹਨੂੰ ਆਪਣਾ ਗੁਰੂ ਕਹਿੰਦਾ ਸੀ, ਹੌਲੀ 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 ਸਭ ਨੂੰ ਖਾ ਕੇ ਹੁਣ ਇਹ ਦੋ ਗੁਜਰਾਤੀ ਮੋਦੀ ਤੇ ਅਮਿਤ ਸ਼ਾਹ ਮੁਲਕ ਚਲਾ ਰਹੇ ਨੇ, ਵੇਚ ਰਹੇ ਨੇ, ਤੇ ਦੋ ਅੰਬਾਨੀ ਤੇ ਅਡਾਨੀ ਉਹਨੂੰ ਖਰੀਦ ਰਹੇ ਨੇ। ਉਹਨੇ ਸੰਵਿਧਾਨ ਨੂੰ ਬਦਲ ਕੇ ਜਿਹੜਾ ਚਾਂਸਲਰ ਔਰ ਪ੍ਰੈਜ਼ੀਡੈਂਟ ਯਾਨੀ ਪ੍ਰਾਈਮ ਮਿਨਿਸਟਰ ਤੇ ਰਾਸ਼ਟਰਪਤੀ ਖੁਦ ਵੇੜੇ ਹੀ ਬਣ ਗਿਆ। ਔਰ ਉਸਨੇ ਜਿਹੜੀ ਹੈ ਪੁਰਾਣੀ ਸੰਸਦ ਨੂੰ ਅੱਗ ਲਵਾ ਲਈ, ਜਿਵੇਂ ਅਸੀਂ ਕਿਹਾ, ਤੇ ਨਵੀਂ ਬਣਾ ਲਈ। ਇਹਨੇ ਵੀ ਨਵੀਂ ਪਾਰਲੀਮੈਂਟ ਬਣਾ ਲਈ ਹੈ। ਜਰਮਨੀ 'ਚ ਹਿਟਲਰ ਦੇ ਵਿਰੋਧ ਦਾ ਮਤਲਬ ਹੁੰਦਾ ਸੀ ਮੁਲਕ ਦਾ ਵਿਰੋਧ ਕਰਨਾ, ਔਰ ਉਸ ਦਾ ਵਿਰੋਧ ਕਰਨ ਵਾਲੇ ਜਾਂ ਜੇਲ੍ਹ 'ਚ ਹੁੰਦੇ ਸੀ ਜਾਂ ਕਬਰਸਤਾਨ 'ਚ। ਹੁਣ ਤੁਸੀਂ ਅੱਜ ਦੇ ਇੰਡੀਆ ਦੇ ਨਾਲ ਕੰਪੇਅਰ ਕਰ ਲਓ, ਐਗਜ਼ੈਕਟਲੀ ਉਹੀ ਹੈ। ਸਤਾ ਬਣਾਉਣ ਦੇ ਲਈ, ਨਫ਼ਰਤ ਵਧਾਉਣ ਦੇ ਲਈ ਉਹਨੇ ਅਖਬਾਰ, ਰੇਡੀਓ ਤੇ ਫਿਲਮ ਦਾ ਵੀ ਭਰਪੂਰ ਸਹਾਰਾ ਲਿਆ। ਉਹਦੀ ਮਦਦ ਨਾਲ ਉਹਨੇ ਆਪਣੇ ਬਾਰੇ ਬੜਾ ਪ੍ਰਚਾਰ ਕਰਵਾਇਆ। ਉਸ ਦੀ ਜਿਹੜੀ ਹੈ ਭਾਵੇਂ ਆਫੀਸ਼ੀਅਲੀ ਸ਼ਾਦੀ ਨਹੀਂ ਸੀ ਹੋਈ, ਕੋਈ ਪਰਿਵਾਰ ਨਹੀਂ ਸੀ, ਇਸ ਲਈ ਕਿ ਉਹ ਇਮਾਨਦਾਰ ਹੈ। ਇਹ ਪ੍ਰੋਜੈਕਟ ਕੀਤਾ ਗਿਆ ਉਹ ਤੇ ਕਾਹਦੇ ਲਈ ਉਹ ਖਾਏਗਾ, ਲੇਕਿਨ ਇਸ ਦੇ ਉਲਟ ਇਹ ਸੀ ਕਿ ਉਹ ਖਾਂਦਾ ਵੀ ਸੀ ਤੇ ਖਾਣ ਵੀ ਦਿੰਦਾ ਸੀ ਤੇ ਖਿਲਾਉਂਦਾ। ਉਹ ਮੋਦੀ ਦੇ ਉੱਤੇ ਵੀ ਹੈ। ਸਭ ਤੋਂ ਜ਼ਿਆਦਾ ਜਿਹੜਾ ਇਨਸਾਨੀ ਹਿਸਟਰੀ ਦਾ ਉਹ ਇੱਕ ਘਿਨਾਉਣਾ ਇਨਸਾਨ ਸੀ, ਪਰ ਉਹਨੂੰ ਵੀ ਅੱਡ-ਅੱਡ ਪੋਜ਼ਾਂ ਦੇ ਵਿੱਚ ਫੋਟੋਆਂ ਖਿਚਾਉਣ ਦਾ ਬੜਾ ਸ਼ੌਕ ਸੀ। ਜੇ ਉਹਨੇ ਜਰਮਨ ਦੀ ਤਸਵੀਰ ਵਿਗਾੜ ਦਿੱਤੀ ਤੇ ਉਹ ਇਸ ਸਾਰੇ ਦੇ ਨਾਲ ਇਹ ਵੀ ਸੀ ਕਿ ਬੱਚਿਆਂ ਦੇ ਨਾਲ ਵੀ ਫੋਟੋ ਖਿਚਵਾਉਂਦਾ ਸੀ, ਲੇਕਿਨ ਉਹਨੇ ਲੱਖਾਂ ਯਹੂਦੀ ਬੱਚਿਆਂ ਦੀ ਹੱਤਿਆ ਕਰਵਾਈ। ਹੁਣ ਮੋਦੀ ਨਾਲ ਤੁਸੀਂ ਕੰਪੇਅਰ ਕਰੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਰਐਸਐਸ ਦੀ ਹਿੰਦੂਤਵੀ ਵਿਚਾਰਧਾਰਾ ਨਾਜ਼ੀਵਾਦੀ ਜਰਮਨੀ ਦੀ ਨਸਲਵਾਦੀ ਵਿਚਾਰਧਾਰਾ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੈ। ਨਾਜ਼ੀ ਲੀਡਰ ਹਿਟਲਰ ਅਤੇ ਹਿੰਦੂਤਵੀ ਦੁਮਸ਼ੱਲੇ ਨਰਿੰਦਰ ਮੋਦੀ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਆਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਵਿਸ਼ੇ 'ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ 31 ਅਗਸਤ ਨੂੰ ਜਿਹੜਾ ਉਹ ਦਿਨ ਹੈ, ਮੁਬਾਰਕ ਦਿਨ, ਜਿਸ ਦਿਨ 31 ਅਗਸਤ 1995 ਨੂੰ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਬੁੱਚੜ ਬੇਅੰਤੇ ਨੂੰ ਸਜ਼ਾ ਯਾਫਤਾ ਕੀਤਾ ਸੀ। ਸ਼ਹਾਦਤ ਗੁਰੂ ਦੀ ਰਹਿਮਤ ਦੇ ਨਾਲ ਮਿਲਦੀ ਹੈ, ਜਿਵੇਂ ਸਰ ਜਸਵੰਤ ਸਿੰਘ ਖਾਲੜਾ ਨੇ ਕਿਹਾ। ਤੇ ਜਦੋਂ ਸ਼ਹਾਦਤ ਇਸ ਕਾਜ਼ ਲਈ ਹੋਏ ਕਿ ਜਿਸ ਨੇ ਹਜ਼ਾਰਾਂ ਨੌਜਵਾਨਾਂ ਨੂੰ ਅਣਪਛਾਤੀਆਂ ਲਾਸ਼ਾਂ ਬਣਾਇਆ, ਔਰ ਉਹਦੇ ਅਜੇ ਟੈਨਿਓਰ ਦਾ ਅੱਧ ਹੋਇਆ ਸੀ, 1992 'ਚੋਂ ਬਣਿਆ ਸੀ, ਔਰ ਅਜੇ 2.5 ਸਾਲ ਹੋਏ ਸੀ, ਤੇ ਇੰਨੇ 2.5 ਸਾਲ ਹੀ ਉਹਦੇ ਅਜੇ ਬਾਕੀ ਸੀ, ਤੇ ਇੰਨੇ ਕੁ ਨੌਜਵਾਨ ਉਹਨੇ ਹੋਰ ਮਾਰਨੇ ਸੀ। ਸੋ ਇਹਨੂੰ ਅਸੀਂ ਪ੍ਰੀਐਂਪਟ ਕਰਕੇ ਉਹਨਾਂ ਦੀਆਂ ਜਾਨਾਂ ਬਚਾਉਣਾ ਵੀ ਜਿਹੜਾ, ਔਰ ਇਹ ਜਿਹੜੀ ਨੀਤੀ ਬੁੱਚੜ ਬੇਅੰਤੇ ਜਾਂ ਉਸ ਤੋਂ ਪਹਿਲਾਂ ਇੰਦਰਾ ਗਾਂਧੀ ਨੇ ਟੋਟਲ ਵਾਰ ਸਿੱਖਾਂ 'ਤੇ ਡਿਕਲੇਅਰ ਕਰਕੇ ਜਿਸ ਦੀ ਸ਼ੁਰੂਆਤ ਜੂਨ 84 ਦੇ ਪਹਿਲੇ ਹਫ਼ਤੇ ਕੀਤੀ, ਉਹ ਲਗਾਤਾਰਤਾ ਦੇ ਨਾਲ ਉਹ ਦਿੱਲੀ ਦੇ ਕੌਣ ਗਾਰਡ ਬਣਦਾ ਹੈ ਇੰਦਰਾ ਗਾਂਧੀ ਤੋਂ ਨਰਿੰਦਰ ਮੋਦੀ ਤੱਕ, ਪਰ ਉਹਨਾਂ ਦੀਆਂ ਉਹ ਮਾਰੂ ਨੀਤੀਆਂ ਅਸੀਂ ਦੇਖਦੇ ਹਾਂ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ ਰੂਪ ਦੇ ਵਿੱਚ ਅਸੀਂ ਜਦੋਂ ਜ਼ਿਕਰ ਕਰਦੇ ਹਾਂ ਭਾਈ ਪਰਮਜੀਤ ਸਿੰਘ ਪੰਜਵੜ ਲਾਹੌਰ 'ਚ, ਭਾਈ ਅਵਤਾਰ ਸਿੰਘ ਖੰਡਾ ਬਰਮਿੰਗਮ 'ਚ, ਭਾਈ ਹਰਦੀਪ ਸਿੰਘ ਨਿੱਜਰ ਸਰੀ ਦੇ ਵਿੱਚ, ਔਰ ਉਸ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਫਾਈਲ ਕੀਤਾ
ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ। ਹੁਣ ਜਿਹੜਾ ਵਾਕਿਆ ਬੇ ਏਰੀਆ ਕੈਲੀਫੋਰਨੀਆ ਦੇ ਵਿੱਚ ਹੋਇਆ, ਇਨ ਦਾ ਮੀਨ ਟਾਈਮ ਕੈਨੇਡਾ 'ਚ ਸਾਹਮਣੇ ਆਇਆ ਕਿ ਭਾਈ ਕਿਵੇਂ ਨਵੰਬਰ ਦੇ ਪਹਿਲੇ ਹਫਤੇ, ਜਦੋਂ ਕਿ ਭਾਈ ਸੰਤੋਖ ਸਿੰਘ ਖੇਲਾ ਦਾ ਆਨੰਦ ਕਾਰਜ ਉਹਨਾਂ ਦੇ ਪਰਿਵਾਰ ਦੇ ਬੱਚੇ ਜਾਂ ਬੱਚੀ ਦਾ ਸੀ, ਔਰ ਉਹਨਾਂ ਨੇ ਕਿਵੇਂ ਜਿਹੜਾ ਹੈ ਕੈਨੇਡੀਅਨ ਏਜੰਸੀਆਂ ਨੇ ਉਸ ਕਾਤਲ ਨੂੰ ਬਿਫੋਰ ਫੜਿਆ, ਨਹੀਂ ਤਾਂ ਉੱਥੇ ਕੀ ਭਾਣਾ ਇਹਨਾਂ ਨੇ ਵਰਤਾਣਾ ਸੀ। ਸੋ ਜ਼ਾਹਰ ਹੈ ਵੀ ਇਹ ਲਗਾਤਾਰਤਾ ਨਾਲ ਮੈਸੇਜ ਜਾਂਦਾ ਰਹਿਣਾ ਚਾਹੀਦਾ ਹੈ। ਜਿੱਥੇ ਕੌਮ ਖੜੀ ਹੈ ਔਰ ਇਸ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਾਵਜੂਦ ਖਾਲਿਸਤਾਨ ਦੀ ਮੂਵਮੈਂਟ ਅਰੂਜ਼ ਵੱਲ ਜਾ ਰਹੀ ਹੈ, ਔਰ ਸਿੱਖਸ ਫਾਰ ਜਸਟਿਸ ਦੇ ਐਫਰਟ ਨਾਲ, ਬਾਕੀ ਜਥੇਬੰਦੀਆਂ ਦੇ ਸਹਿਯੋਗ ਨਾਲ 31 ਅਗਸਤ ਵਾਲੇ ਦਿਨ ਸੈਚਰਡੇ ਆ, ਉਸ ਦਿਨ ਇੱਕ ਕਾਰ ਰੈਲੀ ਰੱਖੀ ਗਈ ਹੈ ਜਿਹੜੀ 12 ਵਜੇ, ਜਿਸ ਦੀ ਸ਼ੁਰੂਆਤ ਗੁਰਦੁਆਰਾ ਰਿਚਮੰਡ ਹਿਲ ਕਲਚਰ ਸੁਸਾਇਟੀ ਗੁਰਦੁਆਰਾ ਸਾਹਿਬ ਤੋਂ ਹੋਏਗੀ। ਇਹ ਖਾਲਿਸਤਾਨ ਦੀ ਰੈਲੀ, ਔਰ ਇਹ ਇੰਡੀਅਨ ਕੌਂਸੂਲੇਟ ਦੇ ਵਿੱਚ ਜਾ ਕੇ ਐਂਡ ਹੋਏਗੀ, ਔਰ ਇੰਡੀਅਨ ਕੌਂਸੂਲੇਟ 64th ਸਟਰੀਟ ਐਂਡ 5th ਐਵਨਿਊ ਦੇ ਉੱਤੇ ਹੈ। ਸੋ ਅਸੀਂ ਇਹ ਜ਼ੋਰਦਾਰ ਅਪੀਲ ਵੀ ਕਰਦੇ ਹਾਂ ਕਿ ਇਹ ਰੈਲੀ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਯਾਦ ਨੂੰ ਸਮਰਪਿਤ ਹੈ, ਔਰ ਇਸ ਦੇ ਵਿੱਚ ਵੱਧ ਤੋਂ ਵੱਧ ਆਪਣੀਆਂ ਗੱਡੀਆਂ ਲੈ ਕੇ ਵੀ ਸ਼ਮੂਲੀਅਤ ਕਰੋ। ਔਰ ਇਹ ਜਿਹੜੀ ਐਕਟੀਵਿਟੀ ਹੈ, ਕਿਉਂਕਿ ਇਹ ਕੌਮ ਦਾ ਕੰਮ ਹੈ, ਇਸ ਦੇ ਵਿੱਚ ਕੋਈ ਇੰਡੀਵਿਜੂਅਲ ਜੇ ਕੋਈ ਸਮਝੇ ਕਿ ਜੀ ਕੇਸ ਦੀ ਨਾਰਾਜ਼ਗੀ ਹੈ, ਕੇਸ ਦੀ ਖੁਸ਼ੀ ਹੈ, ਇਵੇਂ ਨਹੀਂ ਹੈ। ਸਾਡਾ ਇਹ ਹਮੇਸ਼ਾ ਹੀ TV 84 ਦਾ ਪਿਛਲੇ 12 ਸਾਲਾਂ ਤੋਂ ਸਾਡੇ ਪਲੇਟਫਾਰਮ ਤੋਂ ਅਸੀਂ ਹਮੇਸ਼ਾ ਜਿਹੜੀ ਪੰਥਕ ਐਕਟੀਵਿਟੀ ਹੈ ਉਸ ਨੂੰ ਅਨਕੰਡੀਸ਼ਨਲ ਸਪੋਰਟ ਹੁੰਦੀ ਹੈ। ਸੋ ਅਸੀਂ ਜ਼ੋਰਦਾਰ ਅਪੀਲ ਵੀ ਕਰਾਂਗੇ ਕਿ ਇਸ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰੋ। ਹੁਣ ਅਸੀਂ ਗੱਲ ਉਸੇ ਹੀ ਸਿਸਟਮ ਦੀ ਕਰਨ ਲੱਗੇ ਹਾਂ ਜਿਹੜਾ ਅੱਜ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਨਾਂ ਥੱਲੇ ਅਸਲ ਦੇ ਵਿੱਚ ਨਾਜ਼ੀ ਜਰਮਨੀ ਬਣ ਚੁੱਕਾ ਹੈ। ਇਸ ਗੱਲ ਦਾ ਧਿਆਨ ਰਹੇ ਕਿ ਜਰਮਨੀ ਦਾ ਨਾਮ ਵੀ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਸੀ। ਹਿਟਲਰ ਨੇ ਕੋਈ ਕੂ ਨਹੀਂ ਸੀ ਕੀਤਾ, ਕੋਈ ਫੌਜ ਲੈ ਕੇ ਉਹਨੇ ਕੋਈ ਪ੍ਰੈਜ਼ੀਡੈਂਟ ਹਾਊਸ ਤੇ ਕਬਜ਼ਾ ਨਹੀਂ ਸੀ ਕੀਤਾ, ਵੋਟਾਂ ਦੇ ਨਾਲ ਆਇਆ ਸੀ। ਨਾਜ਼ੀ ਪਾਰਟੀ ਇੱਕ ਜਿਹੜੀ ਪਹਿਲਾਂ ਹੀ ਐਗਜ਼ਿਸਟ ਕਰਦੀ ਸੀ ਉਹਦੇ ਤੇ ਉਹਨੇ ਕਿਵੇਂ ਜਿਹੜਾ ਉਹ ਆਪਣਾ ਜੱਫਾ ਕਾਇਮ ਕੀਤਾ, ਕਿਵੇਂ ਉਹ ਅੱਗੇ ਵਧਿਆ, ਕਿਵੇਂ ਜਿਹੜੀਆਂ ਕਾਰਵਾਈਆਂ ਕਰਕੇ, ਔਰ ਫਿਰ ਫਾਈਨਲ ਵਿਕਟਰੀ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਪਾਰਲੀਮੈਂਟ ਹਾਊਸ ਸੀ ਉਹਨੂੰ ਅੱਗ ਲਾ ਕੇ ਉਸ ਨੂੰ ਕਿਵੇਂ ਕਮਿਊਨਿਸਟਾਂ ਦੇ ਖਾਤੇ 'ਚ ਪਾਇਆ ਗਿਆ ਇੱਕ ਵੇਵ। ਔਰ ਜੇ ਅਸੀਂ ਤਾਂ ਪਿਛਲੇ 12 ਸਾਲਾਂ ਤੋਂ ਚਲੋ TV ਦਾ ਮਾਧਿਅਮ ਹੈ, ਮੈਂ ਤਾਂ 1990s ਤੋਂ ਹੀ ਜਦੋਂ RSS ਦੀ ਵਿਚਾਰਧਾਰਾ ਦੀ ਗੱਲ ਹੁੰਦੀ ਹੈ ਤੇ ਫਿਰ ਇੱਕੋ ਹੀ ਗੱਲ, ਵਨ ਨੇਸ਼ਨ, ਵਨ ਰੇਸ, ਵਨ ਪੀਪਲ, ਵਨ ਲੀਡਰ। ਨਾਜ਼ੀਆਂ ਦਾ ਵੀ ਇਹੀ ਸਲੋਗਨ ਸੀ, ਹਿੰਦੂ ਹਿੰਦੀ ਹਿੰਦੁਸਤਾਨ। ਔਰ ਇਨਫੈਕਟ ਜਿਹੜਾ ਜੇ ਤੁਸੀਂ ਨਾਜ਼ੀਆਂ ਦਾ ਆਈਡੀਅਲ ਦੇਖੋ ਤੇ ਉਹ ਬ੍ਰਾਹਮਣਵਾਦ ਸੀ, ਉਹੀ ਉਹਨਾਂ ਦਾ ਸਵਸਤਿਕਾ, ਔਰ ਆਰੀਅਨ ਰੇਸ, ਆਰੀਅਨ ਨੂੰ ਹੀ ਇਹ ਐਰੀਅਨ ਜਦੋਂ ਕਹਿੰਦੇ ਨੇ, ਕਿਉਂਕਿ ਆ ਬੋਲ ਨਹੀਂ ਸਕਦੇ ਤਾਂ ARYN ਐਰੀਅਨ ਪ੍ਰੋਨਾਉਂਸ ਕਰਦੇ ਨੇ। ਸੋ ਜਿਹੜੀ ਬੇਸਿਕ ਇਹਨਾਂ ਦੀ ਇਨਸਪੀਰੇਸ਼ਨ ਸੀ ਉਹ ਤਾਂ ਬ੍ਰਾਹਮਣਵਾਦ ਦੀ ਥਿਊਰੀ ਚੋਂ ਹੀ ਸੀ, ਨਾਜ਼ੀਆਂ ਦੀ। ਇਸ ਲਈ ਉਹਨਾਂ ਜ਼ਮਾਨਿਆਂ ਦੇ ਵਿੱਚ, ਹਿਟਲਰ ਦੇ ਜ਼ਮਾਨੇ ਤੱਕ ਬਰਲਿਨ ਦੇ ਵਿੱਚ ਸੰਸਕ੍ਰਿਤ ਯੂਨੀਵਰਸਿਟੀ ਵੀ ਇੱਕ ਬਣਾਈ ਗਈ ਸੀ, ਕਿਉਂਕਿ ਉਹਨੇ ਕੁਝ ਖਾਸ ਸਕਾਲਰਸ ਨੂੰ ਇਸ ਕੰਮ ਲਾਇਆ ਹੋਇਆ ਸੀ ਕਿ ਭਾਈ ਇਸ ਸਾਰਿਆਂ ਦੇ ਵਿੱਚੋਂ ਕੱਢੋ ਕੀ ਹੈ। ਸੋ ਇਹ ਜਦੋਂ ਅਸੀਂ ਕਹਿੰਦੇ ਹਾਂ ਵੀ ਨਾਜ਼ੀਆਂ ਤੋਂ ਇਹਨਾਂ ਨੇ ਇਨਸਪੀਰੇਸ਼ਨ ਲਈ, ਜਾਂ ਇਨਫੈਕਟ ਇਹਨਾਂ ਦੀਆਂ ਟੈਕਸ ਜਾਂ ਇਹਨਾਂ ਦੀ, ਕਿਉਂਕਿ ਕਾਸਟ ਸਿਸਟਮ ਤੋਂ ਬਦਤਰ ਨਸਲਵਾਦ ਦੁਨੀਆ 'ਚ ਕੋਈ ਨਹੀਂ ਹੈ। ਹਿਊਮਨ ਹਿਸਟਰੀ 'ਚ ਨਸਲਵਾਦ ਇੱਥੇ ਵੀ ਰਿਹਾ, ਰੇਸਿਜ਼ਮ ਹਟਦਾ ਗਿਆ, ਲੇਕਿਨ ਰੇਸਿਜ਼ਮ ਤੁਹਾਡੇ ਧਰਮ ਦਾ ਹਿੱਸਾ ਹੋਏ। ਜੇ ਤੁਸੀਂ ਰੇਸਿਜ਼ਮ ਨਾ ਮੰਨੋ, ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਨਾ ਮੰਨੋ, ਤਾਂ ਤੁਸੀਂ ਹਿੰਦੂ ਨਹੀਂ ਹੋ। ਤੁਸੀਂ ਉਹ ਸ਼ੰਕਰਾਚਾਰੀਆ ਇੱਕ ਅੱਜ ਕੱਲ੍ਹ ਬੜਾ ਐਕਟਿਵ ਹੁੰਦਾ, ਬੋਲਦਾ, ਉਹ ਸੁਣ ਲਓ ਉਹਦਾ ਕਿ ਭਾਈ ਉਹ ਤਾਂ ਕਹਿੰਦਾ ਇਹ ਤਾਂ ਸ਼ਾਸਤਰਾਂ 'ਚ ਬ੍ਰਹਮਾ ਦੇ ਮੂੰਹ ਤੋਂ ਨਿਕਲਿਆ ਸੀ, ਵਰਣ ਆਸ਼ਰਮ ਦੇ ਉੱਤੇ ਤਾਂ ਸਾਡਾ ਸਾਰਾ ਖੜਾ। ਜੋ ਬ੍ਰਾਹਮਣ ਦੇ ਘਰ ਪੈਦਾ ਹੋਇਆ ਉਹ ਬ੍ਰਾਹਮਣ ਹੈ, ਜੋ ਸ਼ੂਦਰ ਦੇ ਘਰ ਪੈਦਾ ਹੋਇਆ। ਜਦੋਂ ਇਹ ਧਰਮ ਦੀ ਗੱਲ ਵੀ ਕਰਦੇ ਨੇ ਕਿ ਜੀ ਆਪਣਾ ਧਰਮ ਦਾ ਮਤਲਬ ਧਾਰਨ ਕਰਨਾ ਹੁੰਦਾ ਹੈ, ਤੇ ਇਹ ਨਹੀਂ ਹੁੰਦਾ ਕਿ ਕੋਈ ਹਿਊਮੈਨੀਟੇਰੀਅਨਿਜ਼ਮ ਦੀ ਗੱਲ ਕਰ ਰਹੇ ਨੇ। ब्राह्मण का अपना धर्म है, उन्होंने ब्राह्मण धर्म की पालना करे, क्षत्रिय क्षत्रिय धर्म की पालना करे, वैश्य वैश्य धर्म की पालना करे, शूद्र शूद्र धर्म की पालना। वो बड़ा वो कहता कि भी ये बिल्कुल इनू इहदे ते उत्ते ही साडा सारा पार्ट खड़ा है। लेकिन जदों नाजियां ने इस और खास तौर पर उन्होंने यहूदियों नू, कैथोलिक्स नू, कम्युनिस्ट नू, फिजिकली हैंडीकैप्ड नू, वो एक वखरी कहानी है कि किवें सिस्टमैटिकली टारगेट किया। पर बेसिक फलसफा सी कि ब्लू आइड
ਬਲੌਂਡ ਹੇਅਰ ਆਰੀਅਨ ਰੇਸ ਜਿਹੜੀ ਹੈ ਇਹ ਇਨਸਾਨਾਂ ਦੇ ਵਿੱਚ ਸੁਪਰ ਰੇਸ ਹੈ ਔਰ ਬਾਕੀ ਜਿਹੜੇ ਨੇ ਉਹ ਸਬਜੂਗੇਟ ਨੇ। ਬ੍ਰਾਹਮਣਾਂ ਨੇ ਤਾਂ ਇਹ ਜਦੋਂ ਬ੍ਰਾਹਮਣ ਬਣ ਕੇ ਬਾਕੀ ਸਾਰੇ ਸ਼ੂਦਰ ਤੇ ਦੂਜੇ ਉਹ ਤੋਂ ਪਹਿਲਾਂ ਹੀ ਡਿਸਾਈਡ ਕਰਤਾ ਸੀ ਕਿ ਭਈ ਇਹ ਔਰ ਤੁਸੀਂ ਜੋ ਇਹਦੇ ਆਰੀਅਨ ਸਿਸਟਮ ਨੇ ਉਹੀ ਉਹਦੇ ਬ੍ਰਾਹਮਣ, ਗੋਰਾ ਰੰਗ, ਉਹਨੂੰ ਗੌਰ ਵਰਣ ਕਹਿੰਦੇ ਨੇ, ਲੰਬਾ ਨੱਕ ਔਰ ਕੁੱਲ। ਹੁਣ ਜਿਹੜਾ ਜਿਸ ਨੂੰ ਕੁੱਲ ਲਫ਼ਜ਼ ਦੇ ਨਾਲ ਵੀ ਜਦੋਂ ਇਸਤੇਮਾਲ ਕਰਦੇ ਨੇ, ਵਰਣ ਦਾ ਮਤਲਬ ਹੀ ਸੰਸਕ੍ਰਿਤ ਰੰਗ ਹੁੰਦਾ ਹੈ ਕਿਉਂਕਿ ਇਹ ਗੋਰੇ ਸੀ ਜਿਨ੍ਹਾਂ ਨੂੰ ਇਹਨਾਂ ਨੇ ਸਬਜੂਗੇਟ ਕੀਤਾ, ਦਰਾਵੜਸ ਨੂੰ ਕਾਲੇ ਸੀ। ਔਰ ਫਿਰ ਬਾਕੀ ਜਿਹੜੇ ਆਂਦੇ ਗਏ ਵਿਚਕਾਰਲੀਆਂ ਸਦੀਆਂ 'ਚ ਉਹਨੂੰ ਕਸ਼ਤਰੀ ਜਾਂ ਵੈਸ਼ ਦੇ ਖਾਨੇ 'ਚ ਫਿੱਟ ਕੀਤਾ। ਔਰ ਇਹ ਅਲਾਮਤ ਜਿਸ ਨੂੰ ਫਿਰ ਹਿਟਲਰ ਨੇ 20ਵੀਂ ਸਦੀ 'ਚ ਇੱਕ ਪੋਲੀਟੀਕਲ ਮਾਡਲ ਦੇ ਤੌਰ ਤੇ ਸਟੇਟ ਪਾਵਰ ਨੂੰ ਵਰਤ ਕੇ ਉਹਨੂੰ ਲਾਗੂ ਕੀਤਾ। ਜੇ ਕੰਗਣਾ ਰਣੌਤ ਵਰਗੀ 2014 'ਚ ਕਹਿੰਦੀ ਹੈ ਕਿ ਜੇ ਹੁਣ ਸਾਨੂੰ ਆਜ਼ਾਦੀ ਮਿਲੀ ਹੈ ਔਰ ਹੁਣ ਮੋਹਨ ਭਾਗਵਤ ਅਗਲੇ ਦਿਨ ਜਿੱਦਣ ਮੋਦੀ ਸਹੁੰ ਚੁੱਕਦਾ ਉਹ ਕਹਿੰਦੇ ਨੇ ਕਿ ਜੀ ਇਹ 1000 ਸਾਲ ਬਾਅਦ ਹਿੰਦੂ ਰਾਜ ਵਾਪਸ ਆਇਆ। ਸੋ ਇਹ ਮੂਵ ਤਾਂ ਉਹੀ ਮਨੂ ਸਮ੍ਰਿਤੀ ਔਰ ਇਸੇ ਲਈ ਜਿਹੜੇ ਆਪੋਜੀਸ਼ਨ ਪਾਰਟੀਆਂ ਜਦੋਂ ਕਨਸਟੀਟਿਊਸ਼ਨ ਸਾਡੇ ਲਈ ਤਾਂ ਕੁਝ ਨਹੀਂ ਹੈ ਇਹਨਾਂ ਦੇ ਇਸ ਐਗਜ਼ਿਸਟਿੰਗ ਕਨਸਟੀਟਿਊਸ਼ਨ 'ਚ ਵੀ, ਪਰ ਈਵਨ ਉਹ ਵੀ ਸਮਝਦੇ ਨੇ ਵੀ ਅਲਟੀਮੇਟਲੀ ਜਿਹੜਾ ਕਨਸਟੀਟਿਊਸ਼ਨ ਹੈ ਇਹਨਾਂ ਦਾ ਉਹ ਮਨੂ ਸਮ੍ਰਿਤੀ ਹੈ ਔਰ ਉਸ ਵੱਲ ਹੀ ਇਹ ਜਾ ਰਹੇ ਨੇ ਸਾਰੇ ਪਾਰਟ। ਸੋ ਇਹ ਕਿਸੇ ਵੀਰ ਨੇ ਹਾਲਾਂਕਿ ਹਿੰਦੀ ਰਾਈਟ ਅਪ ਹੈ, ਉਸ ਨੇ ਕੱਲਾ ਹੀ ਨਹੀਂ, ਅਸੀਂ ਤਾਂ ਨਾਜ਼ੀਆਂ ਔਰ RSS ਦੀ ਆਈਡੀਓਲੋਜੀ 'ਚ ਕਿੰਨੀ ਸਿਮਿਲੈਰਿਟੀ ਹੈ। ਤੁਸੀਂ ਗੋਲਵਲਕਰ ਜਿਹੜਾ ਬੇਸ਼ੱਕ RSS 1925 ਦੇ ਵਿੱਚ ਹੈਡਗਵੇਅਰ ਨੇ ਸ਼ੁਰੂ ਕੀਤਾ, ਪਰ ਇਹਨਾਂ ਦਾ ਰੀਅਲ ਜਿਹੜਾ ਥਿੰਕਰ ਔਰ ਜਿਹਨੇ ਲੰਬਾ ਵਕਤ ਲੀਡ ਕੀਤਾ ਉਹ ਗੋਲਵਲਕਰ ਹੈ ਜਾਂ ਸਾਵਰਕਰ ਹੈ। ਹਿੰਦੂਤਵਾ ਪੋਲੀਟੀਕਲ ਆਈਡੀਓਲੋਜੀ ਦੇ ਤੌਰ ਤੇ ਲਫ਼ਜ਼ ਤਾਂ ਸਾਵਰਕਰ ਨੇ ਦਿੱਤਾ, ਜਿਹੜਾ ਸਾਵਰਕਰ ਗਾਂ ਮਾਸ ਵੀ ਖਾਂਦਾ ਸੀ, ਹੋਮੋਸੈਕਸ਼ੂਅਲ ਵੀ ਸੀ, ਨਾਸਤਕ ਵੀ ਸੀ। ਉਹਦੇ ਲਈ ਉਹ ਜਿਹੜਾ ਹਿੰਦੂਤਵਾ ਹੈ ਉਹ ਪੋਲੀਟੀਕਲ ਸੀ। ਇਹ ਜਿਹੜਾ ਈਵਨ RSS ਤਾਂ ਸਮਾਜਿਕ ਦਾਇਰਾਕਾਰ ਦੇ ਥੱਲੇ ਇਹ ਕੋਈ ਉਸ ਕਿਸਮ ਦਾ ਇਹਨਾਂ ਦਾ ਨਹੀਂ ਸੀ। ਇਹ ਤਾਂ ਬਹੁਤ ਬਾਅਦ ਦੇ ਵਿੱਚ ਇਹਨਾਂ ਨੇ 1980s ਦੇ ਪਾਲਮਪੁਰ ਕਨਵੈਨਸ਼ਨ 'ਚ ਰਾਮ ਮੰਦਰ ਦਾ ਮੁੱਦਾ ਚੁੱਕਿਆ ਔਰ ਇਹ ਅਦਰਵਾਈਜ਼ RSS ਉਹ ਸਾਵਰਕਰ ਦੇ ਹਿੰਦੂਤਵਾ ਦੇ ਉੱਤੇ ਖੜਾ। ਔਰ ਗੋਲਵਲਕਰ ਦੀ ਤੁਸੀਂ ਬੰਚ ਆਫ ਥਾਟਸ ਪੜ੍ਹੋ, ਉਹਦੇ 'ਚ ਉਹਨੇ ਰਿਪੀਟਡਲੀ ਕਿਹਾ ਵੀ ਜੋ ਹੱਲ ਅਕਲੀਅਤਾਂ ਨਾਲ, ਮਾਈਨੋਰਟੀਜ਼ ਨਾਲ ਡੀਲ ਕਰਨ ਦਾ ਨਾਜ਼ੀਆਂ ਨੇ ਕੱਢਿਆ ਉਹੀ ਇੱਥੇ ਵੀ ਹੈ। ਔਰ ਇਸ ਗੱਲ ਨੂੰ ਹੀ ਚੰਗੀ ਤਰ੍ਹਾਂ ਅਲਾਮਾ ਇਕਬਾਲ ਨੇ ਵੀ ਸਮਝਿਆ, ਜਿਨ੍ਹਾਂ ਨੇ ਵੀ ਸਮਝਿਆ ਉਹਨਾਂ ਨੇ ਤਾਂ ਆਪਣਾ ਮੁਲਕ ਲੈ ਲਿਆ ਇੱਕ ਪਾਕਿਸਤਾਨ ਨਾਂ ਦਾ, ਪਰ ਸਾਡੀ ਲੀਡਰਸ਼ਿਪ ਇਸ ਖੇਡ ਨੂੰ ਸਮਝ ਨਹੀਂ ਸਕੀ। ਪਰ ਇਸ ਦੇ ਵਿੱਚ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਜਿਹੜਾ ਇਹ ਦੋਨਾਂ ਦੀਆਂ ਹੁਣ ਨਾਜ਼ੀਆਂ ਦੀ ਵਿਚਾਰਧਾਰਾ ਦਾ ਜਿਹੜਾ ਲਾਗੂ ਕਰਨ ਵਾਲਾ ਜਾਂ ਫਰੰਟ ਫੇਸ ਜਾਂ ਜੋ ਉਹ ਹਿਟਲਰ ਸੀ, ਤੇ ਹਿੰਦੂਤਵਾ ਵਾਲਿਆਂ ਨੇ ਜਿਵੇਂ ਇਸ ਦੁਮਛੱਲੇ ਨੂੰ, ਨਰਿੰਦਰ ਮੋਦੀ ਨੂੰ, ਜਿਹਨੇ 2002 ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਗੁਜਰਾਤ 'ਚ ਕਰਕੇ ਕੁਆਲੀਫਾਈ ਕਰ ਲਿਆ ਸੀ ਕਿ ਹਿੰਦੂ ਹਿਰਦੇ ਸਮਰਾਟ ਹੈ, ਉਹਨੂੰ ਪ੍ਰੋਜੈਕਟ ਕੀਤਾ। ਔਰ ਫਿਰ ਉਹਨੇ ਇਹ ਕੰਪੈਰੀਜ਼ਨ ਹੈ ਕਿ ਬਈ ਹਿਟਲਰ ਬੜਾ ਜਗਾੜੀ ਸੀ, ਉਹਨੇ ਆਪਣੇ ਇੰਡਸਟਰੀਅਲਿਸਟ ਦੋਸਤਾਂ ਦੀ ਫੰਡਿੰਗ ਦਾ ਜਗਾੜ ਕਰਕੇ ਜਿਹੜੀ ਮਰ ਰਹੀ ਨਾਜ਼ੀ ਪਾਰਟੀ ਸੀ ਉਸ 'ਤੇ ਕਬਜ਼ਾ ਕੀਤਾ, ਪੁਰਾਣੇ ਲੀਡਰਾਂ ਨੂੰ ਸਾਈਡਲਾਈਨ ਕੀਤਾ ਤੇ ਆਪ ਪਾਰਟੀ ਦਾ ਸਰਵੋ ਸਰਵਾ ਬਣ ਗਿਆ। ਹੁਣ ਇਹ ਮੋਦੀ ਉਸ ਹਿਟਲਰ ਮਾਡਲ ਦੇ ਉੱਤੇ ਜਿਹੜਾ ਹੈ ਉਹਦੇ ਜਿਹੜਾ ਫੁੱਟ ਸਟੈਪਸ ਦੇ ਉੱਤੇ ਚੱਲ ਰਿਹਾ। ਫਿਰ ਉਹਨਾਂ ਨੇ ਕਿਹਾ ਵੀ ਇਸ ਦੇ ਬਦਲੇ 'ਚ ਉਹਨਾਂ ਕਾਰਖਾਨੇਦਾਰਾਂ ਨੇ ਵੀ ਮੋਟਾ ਮਾਲ ਕਮਾਇਆ। ਹਿਟਲਰ ਦੇ ਏਜੰਡੇ ਨੂੰ ਅੱਗੇ ਵਧਾਉਣ ਦੇ ਲਈ ਇਹਨਾਂ ਇੰਡਸਟਰੀਅਲਿਸਟਾਂ ਦੇ ਅਖਬਾਰ, ਉਦੋਂ ਪ੍ਰਿੰਟ ਸੀ ਮੀਡੀਆ, ਔਰ ਇਹੀ ਕਾਰਨ ਸੀ ਕਿ ਜਿਵੇਂ ਹਿਟਲਰ ਦਾ ਪ੍ਰਚਾਰ ਹੁੰਦਾ ਸੀ ਤੇ ਬਰੇ ਸਗੀਰ ਸਬ ਕੰਟੀਨੈਂਟ ਦੇ ਉਰਦੂ ਸ਼ਾਇਰ ਨੇ ਇਹ ਕਿਹਾ ਸੀ ਕਿ ਭਾਈ ਖੀਂਚੋ ਨਾ ਕਮਾਨੋਂ ਕੋ ਨਾ ਤਲਵਾਰ ਨਿਕਾਲੋ, ਜਬ ਤੋਪ ਮੁਕਾਬਲ ਹੋ ਤੋ ਅਖਬਾਰ ਨਿਕਾਲੋ। ਸੋ ਉੱਥੇ ਜਿਹੜਾ ਪ੍ਰੋਪੇਗੈਂਡਾ ਸੀ ਉਹ ਸਾਰੇ ਇੰਡਸਟਰੀਅਲਿਸਟ ਹੀ ਕੰਟਰੋਲ ਕਰਦੇ ਸੀ ਉਹਨਾਂ ਉਸ ਮੀਡੀਆ ਨੂੰ। ਔਰ ਈਵਨ ਉਹਨੇ ਜਿਹੜਾ ਪ੍ਰੋਪੇਗੈਂਡਾ ਮਿਨਿਸਟਰ ਬਣਾਇਆ, ਪ੍ਰੋਪੇਗੈਂਡਾ ਲਫ਼ਜ਼ ਹੀ ਜਰਮਨ ਜ਼ਬਾਨ ਦਾ ਹੈ, ਮਿਸਟਰ ਗੋਇਬਲਸ। ਔਰ ਅੱਜ ਵੀ ਜਦੋਂ ਕੋਈ ਬਹੁਤ ਵੱਡਾ ਝੂਠ ਕਹਿਣਾ ਹੋਏ ਤਾਂ ਗੋਬਲੀਅਨ ਲਾਈਜ਼ ਕਰਕੇ ਉਹਨੂੰ ਕਿਹਾ ਜਾਂਦਾ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਉਹਨਾਂ ਇੰਡਸਟਰੀਅਲਿਸਟਾਂ ਦੇ ਅਖਬਾਰ ਵੀ ਦਿਨ ਰਾਤ ਜਿਹੜੇ ਨੇ ਉਹ ਇੱਕ ਧਰਮ ਦੇ ਖਿਲਾਫ ਨਫ਼ਰਤ ਫੈਲਾਉਂਦੇ ਸੀ। ਜ਼ਾਹਰ ਹੈ ਯਹੂਦੀ ਸਿੱਧੇ ਟਾਰਗੇਟ ਸੀ। ਔਰ ਇਹ ਹਿਟਲਰ ਨੂੰ ਲਾਰਜਰ ਦੈਨ ਲਾਈਫ ਬਣਾ ਕੇ ਪੇਸ਼ ਕੀਤਾ ਜਾਂਦਾ ਸੀ ਉਹਨਾਂ ਦਾ। ਹਾਲਾਂਕਿ ਹਿਟਲਰ ਜਿਹੜਾ ਇੱਕ ਐਵਰੇਜ
IQ ਵਾਲਾ ਬੰਦਾ ਸੀ, ਕੋਈ ਬ੍ਰਿਲੀਅੰਟ ਨਹੀਂ। ਤੁਹਾਨੂੰ ਨਰਿੰਦਰ ਮੋਦੀ ਨੂੰ ਕਿਵੇਂ ਟੋਟਲੀ ਅਨਪੜ੍ਹ ਬੰਦਾ ਘਰੋਂ ਦੌੜਿਆ ਹੋਇਆ, ਉਹਦੇ ਭਰਾ ਨੇ ਕੱਲ ਬਿਆਨ ਦਿੱਤਾ ਕਿ ਇਹਨੇ ਕੋਈ ਸੰਨਿਆਸ ਨਿਊਸ ਨਹੀਂ ਸੀ ਲਿਆ, ਮਾਂ ਦੇ ਗਹਿਣੇ ਲੈ ਕੇ ਦੌੜ ਗਿਆ ਸੀ। ਇਹ ਉਹਦਾ ਸਗਾ ਭਰਾ ਕਹਿ ਰਿਹਾ ਜਿਹੜਾ ਕਿ ਔਰ ਬਿਲਕੁਲ ਉਸ ਕਦੇ ਕਹਿੰਦਾ ਮੈਂ 35 ਸਾਲ ਭਿਕਸ਼ਾ ਮੰਗੀ, ਫਿਰ ਉਹ ਕਹਿੰਦਾ 40 ਸਾਲ ਮੰਗੇ। ਉਹ ਸਾਰੇ ਉਹਦੇ ਝੂਠ ਪੜ੍ਹੇ ਜਾਂਦੇ ਨੇ। ਪਰ ਜਿਨ੍ਹਾਂ ਨੇ ਉਹਨੂੰ ਉਹਦਾ ਇਮੇਜ ਬਣਾਇਆ, ਉਹ ਅੰਦਰ ਉਹ ਬੈਠਾ ਹੈ ਉੱਤਰਾਖੰਡ ਜਾ ਕੇ ਮੰਦਿਰ ਦੇ ਅੰਦਰ ਵੀ ਕੈਮਰਿਆਂ ਦੇ ਸਾਹਮਣੇ ਕਿਹੜੀ ਤਪੱਸਿਆ ਕਰ ਰਿਹਾ ਹੈ, ਜਾਂ ਕੰਨਿਆ ਕੁਮਾਰੀ ਜਾ ਕੇ ਰੌਕ ਦੇ ਉੱਤੇ ਬੈਠਾ ਹੈ। ਉਧਰ ਡਿਊਟੀ ਤੇ ਦਿਖਾਇਆ ਕਿ ਜੀ 72 ਘੰਟੇ ਉਹ ਰਿਹਾ ਡਿਊਟੀ ਤੇ ਸੀ ਜੀ। ਉਹਨੇ ਉਹ ਐਸਾ ਉਹਨੇ ਕਦੇ ਛੁੱਟੀ ਨਹੀਂ ਲਈ। ਛੁੱਟੀ ਕਾਹਨੂੰ ਲੈਣੀ ਹੈ? ਉਹ ਤਾਂ ਹਮੇਸ਼ਾ ਜਿਹੜੇ ਨੇ ਸਾਰੇ ਉਹਦੀ ਬੈਕ ਐਂਡ ਕਾਲ ਤੇ ਨੇ। ਫਿਰ ਉਹਨਾਂ ਨੇ ਕਿਹਾ ਵੀ ਇਹ ਹਿਟਲਰ ਜਿਹੜਾ ਬੜਾ ਡਰਪੋਕ, ਸਨਕੀ, ਸਿਨਿਕਲ ਔਰ ਇੱਕ ਸਾਈਡਡ ਸੋਚਣ ਵਾਲਾ ਬੰਦਾ ਸੀ। ਔਰ ਉਹ ਜਿਹੜਾ ਉਹਦੇ ਅੰਦਰ ਮਾਨਸਿਕ ਬਿਮਾਰੀਆਂ ਦੇ ਕਈ ਲੱਛਣ ਸੀ ਜਿਹੜੇ ਬਹੁਤ ਵਾਰ ਜਿਹੜੇ ਤਾਨਾਸ਼ਾਹ 'ਚ ਪਾਏ ਜਾਂਦੇ ਨੇ। ਜਦੋਂ ਅਸੀਂ ਇੰਦਰਾ ਗਾਂਧੀ ਦਾ ਜ਼ਿਕਰ ਵੀ ਕਰਦੇ ਹਾਂ, ਜਾਂ ਹਿਟਲਰ ਦਾ ਜ਼ਿਕਰ ਹੁੰਦਾ ਜਾਂ ਮਸੋਲਨੀ ਦਾ ਹੁੰਦਾ, ਇਹ ਇਹਨਾਂ ਦਾ ਜਦੋਂ ਸਾਈਕਿਕ ਗ੍ਰਾਫ ਬਣਦਾ ਹੈ ਜਾਂ ਇਹਨਾਂ ਦੀ ਮਾਨਸਿਕਤਾ, ਤੇ ਇਹ ਮੈਂਟਲ ਸਿਕਨੈਸ ਹੁੰਦੀ ਹੈ। ਉਸ ਕਿਸਮ ਦੇ ਜਿਹੜੇ ਤਾਨਾਸ਼ਾਹ ਨੇ ਇਹ ਕੋਵਿਡ ਹੁੰਦੇ ਨੇ, ਜਿਵੇਂ ਜਿਹੜੇ ਬੁਲੀ ਕਰਨ ਵਾਲੇ ਹੁੰਦੇ ਨੇ ਕਿਸੇ ਵੀ ਸਕੂਲ 'ਚ ਜਾਂ ਗੈਂਗ ਦੇ ਵਿੱਚ, ਉਹ ਬੇਸਿਕਲੀ ਕੋਵਿਡ ਹੁੰਦੇ ਨੇ ਔਰ ਉਹਦੇ 'ਚੋਂ ਬੁਲਿੰਗ 'ਚੋਂ ਆਪਣੀ ਸਟਰੈਂਥ ਡਰਾ ਕਰਦੇ ਨੇ। ਫਿਰ ਉਹਨੇ ਕਿਹਾ ਕਿ ਵੀ ਉਹਦੇ ਕੋਲ ਕੁਛ ਵੱਡੇ ਹੁਨਰ ਸੀ। ਉਹ ਪੂਰੇ ਕੌਨਫੀਡੈਂਸ ਦੇ ਨਾਲ ਝੂਠ ਬੋਲਦਾ ਸੀ, ਜਿਵੇਂ ਮੋਦੀ ਹੈ। ਜੰਮ ਕੇ ਜਿਹੜਾ ਉਹ ਲਿਫਾਫੇਬਾਜ਼ੀ ਕਰਦਾ ਸੀ, ਰੋਣ ਦੀ ਐਕਟਿੰਗ ਵੀ ਚੰਗੀ ਕਰ ਲੈਂਦਾ ਸੀ, ਤੇ ਸਾਂਠ ਗਾਂਢ ਕਰਨ ਦੇ ਵਿੱਚ ਵੀ ਬੜਾ ਐਕਸਪਰਟ ਸੀ। ਹੁਣ ਤੁਹਾਨੂੰ ਇਹ ਲੱਗੇਗਾ ਵੀ ਅਸੀਂ ਮੋਦੀ ਦਾ ਪ੍ਰੋਫਾਈਲ ਪੜ੍ਹ ਰਹੇ ਹਾਂ, ਔਰ ਉਹਨੇ ਕੰਪੈਰੀਜ਼ਨ ਦਾ ਮਕਸਦ ਵੀ ਇਹੀ ਹੈ ਕਿ ਇਹਨਾਂ ਦੋਨਾਂ ਦੇ ਵਿੱਚ ਕੀ ਸੀ। ਫਿਰ ਉਹਨੇ ਕਿਹਾ ਵੀ ਹਿਟਲਰ ਜਿਹੜਾ ਹੱਥ ਹਿਲਾ ਕੇ ਅੱਖਾਂ ਨਚਾ ਕੇ ਆਵਾਜ਼ ਨੂੰ ਕਦੇ ਉੱਪਰ ਤੇ ਕਦੇ ਨੀਚੇ ਕਰਕੇ ਭਾਸ਼ਣ ਦਿੰਦਾ ਸੀ। ਹਾਲਾਂਕਿ ਇਹ ਸੱਚ ਹੈ ਕਿ ਉਹਦੇ ਭਾਸ਼ਣਾਂ ਦੇ ਵਿੱਚ ਕੋਈ ਤੱਥ ਨਹੀਂ ਸੀ ਹੁੰਦੇ, ਲਿਫਾਫਾਬਾਜ਼ੀ ਸੀ, ਝੂਠ ਭਰਿਆ ਹੁੰਦਾ ਸੀ। ਉਹ ਪਾਰਲੀਮੈਂਟ 'ਚ ਵੀ ਇਵੇਂ ਹੀ ਭਾਸ਼ਣ ਦਿੰਦਾ ਸੀ ਜਿਵੇਂ ਰੈਲੀਆਂ 'ਚ ਦੇ ਰਿਹਾ ਹੋਏ। ਬਿਲਕੁਲ ਮੋਦੀ ਦੇ ਉੱਤੇ ਉਹ ਪ੍ਰੋਫਾਈਲ ਫਿੱਟ ਹੁੰਦਾ। ਫਿਰ ਉਹਨੇ ਕਿਹਾ ਕਿ ਹਿਟਲਰ ਜਿਹੜਾ ਹੈ ਉਹ ਖਾ ਜਾਣ ਦਾ ਵੀ ਮਾਹਰ ਸੀ। ਜਿਹਨੂੰ ਵੀ ਪਾਰਟੀ ਨੇ ਜਿਨ੍ਹਾਂ ਨੇਤਾਵਾਂ ਨੂੰ ਅੱਗੇ ਵਧਾਇਆ ਸੀ ਉਹਨੂੰ ਹੌਲੀ ਹੌਲੀ ਹਿਟਲਰ ਖਾ ਗਿਆ। ਤੁਸੀਂ ਇਹਦਾ ਦੇਖੋ, ਅਡਵਾਨੀ ਤੋਂ ਸ਼ੁਰੂ, ਜਿਹਨੂੰ ਆਪਣਾ ਗੁਰੂ ਕਹਿੰਦਾ ਸੀ, ਹੌਲੀ ਸਭ ਨੂੰ ਖਾ ਕੇ ਹੁਣ ਇਹ ਦੋ ਗੁਜਰਾਤੀ ਮੋਦੀ ਤੇ ਅਮਿਤ ਸ਼ਾਹ ਮੁਲਕ ਚਲਾ ਰਹੇ ਨੇ, ਵੇਚ ਰਹੇ ਨੇ, ਤੇ ਦੋ ਅੰਬਾਨੀ ਤੇ ਅਡਾਨੀ ਉਹਨੂੰ ਖਰੀਦ ਰਹੇ ਨੇ। ਇਹ ਜਿਹੜਾ ਉਹਦੇ ਵਾਲਾ ਪਾਰਟੀ ਹੈ। ਔਰ ਫਿਰ ਇਵੇਂ ਹੀ ਹਿਟਲਰ ਨੇ ਛੋਟੀਆਂ ਪਾਰਟੀਆਂ ਦਾ ਪਹਿਲਾਂ ਸਮਰਥਨ ਲਿਆ, ਫਿਰ ਉਹਨਾਂ ਸਾਰਿਆਂ ਨੂੰ ਖਾ ਗਿਆ। ਹੁਣ ਤੁਸੀਂ ਪੰਜਾਬ 'ਚ ਅਕਾਲੀ ਦਲ ਦੇਖ ਲਓ, ਮਾਇਆਵਤੀ ਦੇਖ ਲਓ, ਨਤੀਸ਼ ਕੁਮਾਰ ਅੱਧਾ ਕੁ ਮੂੰਹ 'ਚ ਫਸਿਆ ਸੀ ਤੇ ਉਹਦੀ ਜਾਨ ਛੁੱਟ ਗਈ। ਫਿਰ ਕਿ ਹਿਟਲਰ ਜਿਹੜਾ ਹਰ ਪੁਰਾਣੀ ਚੰਗੀ ਚੀਜ਼ ਨੂੰ ਨਾਪਸੰਦ ਕਰਦਾ ਸੀ ਤੇ ਇੱਕ ਨਵਾਂ ਜਰਮਨੀ ਬਣਾਉਣ ਦਾ ਨਾਅਰਾ ਦਿੰਦਾ ਸੀ। ਉਹ ਪੁਰਾਣੇ ਲੀਡਰਾਂ ਨੂੰ, ਸਰਕਾਰਾਂ ਨੂੰ ਕੋਸਦਾ ਰਹਿੰਦਾ ਸੀ। ਔਰ ਉਹਨੇ ਇੱਕ ਦਿਨ ਉਹਨੇ ਸੰਵਿਧਾਨ ਨੂੰ ਬਦਲ ਕੇ ਜਿਹੜਾ ਚਾਂਸਲਰ ਔਰ ਪ੍ਰੈਜ਼ੀਡੈਂਟ ਯਾਨੀ ਪ੍ਰਾਈਮ ਮਿਨਿਸਟਰ ਤੇ ਰਾਸ਼ਟਰਪਤੀ ਖੁਦ ਵੇੜੇ ਹੀ ਬਣ ਗਿਆ। ਔਰ ਉਸਨੇ ਜਿਹੜੀ ਹੈ ਪੁਰਾਣੀ ਸੰਸਦ ਨੂੰ ਅੱਗ ਲਵਾ ਲਈ, ਜਿਵੇਂ ਅਸੀਂ ਕਿਹਾ, ਤੇ ਨਵੀਂ ਬਣਾ ਲਈ। ਇਹਨੇ ਵੀ ਨਵੀਂ ਪਾਰਲੀਮੈਂਟ ਬਣਾ ਲਈ ਹੈ। ਔਰ ਉਸ ਕਿਸਮ ਦੇ ਸਾਰੇ ਲੱਛਣ ਨੇ। ਫਿਰ ਉਹਨੇ ਕਿਹਾ ਜੀ ਜਦੋਂ ਪਾਵਰ ਆਈ, ਹਿਟਲਰ ਨੇ ਜਰਮਨ ਦੇ ਸਮਾਜ ਨੂੰ ਇੰਨਾ ਗੰਦਾ ਕਰ ਦਿੱਤਾ ਕਿ ਆਮ ਆਦਮੀ ਤੋਂ ਲੈ ਕੇ ਕਲਾਕਾਰ, ਚਿੱਤਰਕਾਰ, ਪੱਤਰਕਾਰ, ਸਿਵਲ ਸਰਵੈਂਟ, ਪੁਲਿਸ, ਜੱਜ, ਇੱਕ ਵੱਡਾ ਤਬਕਾ ਜਿਸ ਨੂੰ ਹਿਟਲਰ ਨੇ ਪਾਸੇ ਲਾ ਦਿੱਤਾ। ਔਰ ਇੱਕ ਹਿੱਸਾ ਜਿਹੜਾ ਉਹ ਹਿਟਲਰ ਦੇ ਲਈ ਕੰਮ ਕਰਨ ਲੱਗ ਗਿਆ। ਔਰ ਹਰ ਇੱਕ ਦੇ ਮਨ 'ਚ ਉਹਨੇ ਜਿਹੜਾ ਇੱਕ ਧਰਮ ਵਾਲਿਆਂ ਦੇ ਲਈ ਨਫ਼ਰਤ ਪੈਦਾ ਕਰ ਦਿੱਤੀ। ਔਰ ਜਿਹੜੀਆਂ ਵਿਰੋਧੀ ਧਿਰਾਂ ਸੀ, ਜਿਨ੍ਹਾਂ 'ਚ ਜੇ ਉਹ ਕੋਈ ਧਰਨਾ ਪ੍ਰਦਰਸ਼ਨ ਕਰਨਾ ਚਾਹੁੰਦੀਆਂ ਸੀ, ਉਹਨਾਂ ਨੂੰ ਵੀ ਦੇਸ਼ ਧਰੋਹੀ ਕਿ ਭਾਈ ਇਹ ਟ੍ਰੇਟਰ ਨੇ ਸਾਬਤ ਕਰਨਾ ਸ਼ੁਰੂ ਕਰ ਦਿੱਤਾ ਕਿ ਹਿਟਲਰ ਦੇ ਜਰਮਨੀ 'ਚ ਹਿਟਲਰ ਦੇ ਵਿਰੋਧ ਦਾ ਮਤਲਬ ਹੁੰਦਾ ਸੀ ਮੁਲਕ ਦਾ ਵਿਰੋਧ ਕਰਨਾ। ਔਰ ਉਸ ਦਾ ਵਿਰੋਧ ਕਰਨ ਵਾਲੇ ਜਾਂ ਜੇਲ੍ਹ 'ਚ ਹੁੰਦੇ ਸੀ ਜਾਂ ਕਬਰਸਤਾਨ 'ਚ। ਹੁਣ ਤੁਸੀਂ ਅੱਜ ਦੇ ਇੰਡੀਆ ਦੇ ਨਾਲ ਕੰਪੇਅਰ ਕਰ ਲਓ, ਐਗਜ਼ੈਕਟਲੀ ਉਹੀ ਹੈ। ਫਿਰ ਹਿਟਲਰ ਜਿਹੜਾ ਸੰਚਾਰ ਤੇ ਅਫਵਾਹ, ਉਹ ਜਿੰਨੇ ਸਾਧਨ ਸੀ ਉਸ ਵੇਲੇ ਉਹਨਾਂ ਦਾ ਭਰਪੂਰ ਇਸਤੇਮਾਲ ਕਰਦਾ ਸੀ। ਸਤਾ ਬਣਾਉਣ ਦੇ ਲਈ, ਨਫ਼ਰਤ ਵਧਾਉਣ ਦੇ ਲਈ ਉਹਨੇ ਅਖਬਾਰ, ਰੇਡੀਓ ਤੇ ਫਿਲਮ ਦਾ ਵੀ ਭਰਪੂਰ ਸਹਾਰਾ ਲਿਆ। ਉਹਦੀ ਮਦਦ ਨਾਲ ਉਹਨੇ ਆਪਣੇ ਬਾਰੇ ਬੜਾ ਪ੍ਰਚਾਰ ਕਰਵਾਇਆ। ਉਸ ਦੀ ਜਿਹੜੀ ਹੈ ਭਾਵੇਂ ਆਫੀਸ਼ੀਅਲੀ ਸ਼ਾਦੀ ਨਹੀਂ ਸੀ ਹੋਈ, ਕੋਈ ਪਰਿਵਾਰ ਨਹੀਂ ਸੀ, ਇਸ ਲਈ ਕਿ ਉਹ ਇਮਾਨਦਾਰ ਹੈ, ਇਹ ਪ੍ਰੋਜੈਕਟ ਕੀਤਾ ਗਿਆ।
ਉਹ ਤੇ ਕਾਹਦੇ ਲਈ ਉਹ ਖਾਏਗਾ। ਲੇਕਿਨ ਇਸ ਤੇ ਉਲਟ ਇਹ ਸੀ ਕਿ ਉਹ ਖਾਂਦਾ ਵੀ ਸੀ ਤੇ ਖਾਣ ਵੀ ਦਿੰਦਾ ਸੀ ਤੇ ਖਿਲਾਉਂਦਾ। ਉਹ ਮੋਦੀ ਦੇ ਉੱਤੇ ਵੀ ਹੈ ਵੀ ਇਹ ਵੀ ਇਹਨੇ ਕੋਈ ਵਿਆਹ ਵਿਊ ਨਹੀਂ ਕਰਾਇਆ ਹੋਇਆ। ਉਹਨੇ ਕਿਹਾ ਜੀ ਮੈਂ ਕਿਸਕੇ ਲਈ ਖਾਊਂਗਾ। ਉਹਨਾਂ ਨੇ ਕਿਹਾ ਜੀ ਖਾ ਵੀ ਰਿਹਾ ਤੇ ਹਰ ਇੱਕ ਨੂੰ ਪਤਾ ਕਿਹਦੇ ਲਈ ਖਾਂਦਾ ਹੈ। ਫਿਰ ਹਿਟਲਰ ਜਰਮਨ ਦੇ ਲੋਕਾਂ ਦੇ ਨਿੱਜੀ ਮਾਮਲਿਆਂ 'ਚ ਵੀ ਲੱਤ ਅੜਾਉਂਦਾ ਸੀ। ਕੌਣ ਕਿਹਦੇ ਨਾਲ ਸ਼ਾਦੀ ਕਰੇ, ਕਿਹਦੇ ਨਾਲ ਨਾ ਕਰੇ, ਕੌਣ ਕੀ ਖਾਏ ਕੀ ਨਾ ਖਾਏ, ਕੀ ਪਾਏ ਕੀ ਨਾ ਪਾਏ, ਇਹ ਵੀ ਹਿਟਲਰ ਹੀ ਤੈਅ ਕਰਦਾ ਸੀ ਕਿ ਜਰਮਨ ਦੇ ਲੋਕ ਕੀ ਕਰਨ। ਬਿਲਕੁਲ ਹਿਟਲਰ ਸ਼ਾਕਾਹਾਰੀ ਸੀ, ਬੜਾ ਵੈਜੀਟੇਰੀਅਨ ਸੀ ਹਿਟਲਰ ਵੀ, ਜਿਵੇਂ ਇਹ ਵੀ ਹੈ। ਇਹ ਤਾਂ ਗਊ ਮੂਤ ਵੀ ਪੀਂਦਾ, ਉਹ ਤਾਂ ਨਹੀਂ ਸੀ ਪੀਂਦਾ। ਫਿਰ ਲੇਕਿਨ ਇਹਦੇ ਬਾਵਜੂਦ ਉਹਨੇ ਲੱਖਾਂ ਦਾ ਖੂਨ ਬਹਾਇਆ। ਉਹਨੂੰ ਵੀ ਬੜਾ ਸਜਣ ਸਵਰਨ ਦਾ ਸ਼ੌਕ ਸੀ। ਉਹਨੇ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਇਨਸਾਨੀ ਹਿਸਟਰੀ ਦਾ ਉਹ ਇੱਕ ਘਿਨਾਉਣਾ ਇਨਸਾਨ ਸੀ, ਪਰ ਉਹਨੂੰ ਵੀ ਅੱਡ ਅੱਡ ਪੋਜ਼ਾਂ ਦੇ ਵਿੱਚ ਫੋਟੋਆਂ ਖਿਚਾਉਣ ਦਾ ਬੜਾ ਸ਼ੌਕ ਸੀ। ਜੇ ਉਹਨੇ ਜਰਮਨ ਦੀ ਤਸਵੀਰ ਵਿਗਾੜ ਦਿੱਤੀ ਤੇ ਉਹ ਇਸ ਸਾਰੇ ਦੇ ਨਾਲ ਇਹ ਵੀ ਸੀ ਕਿ ਬੱਚਿਆਂ ਦੇ ਨਾਲ ਵੀ ਫੋਟੋ ਖਿਚਵਾਉਂਦਾ ਸੀ। ਲੇਕਿਨ ਉਹਨੇ ਲੱਖਾਂ ਯਹੂਦੀ ਬੱਚਿਆਂ ਦੀ ਹੱਤਿਆ ਕਰਵਾਈ। ਹੁਣ ਮੋਦੀ ਨਾਲ ਤੁਸੀਂ ਕੰਪੇਅਰ ਕਰੋ, ਕੌਣ ਇਹ ਤਾਂ ਜਦੋਂ ਖਰਾਟੇ ਲੈ ਰਿਹਾ ਹੁੰਦਾ ਉਦੋਂ ਵੀ ਕਹਿੰਦਾ ਕੈਮਰਾ ਮੈਂ ਰਿਕਾਰਡ ਕਰੋ ਔਰ ਸੁਣਾਓ ਮਨ ਕੀ ਬਾਤ ਕੀ ਹੁੰਦਾ ਹੈ, ਇਹ ਜੋ ਜਬਲੀਆਂ ਮਾਰ ਰਿਹਾ ਹੁੰਦਾ। ਫਿਰ ਉਹਨੇ ਕਿਹਾ ਕਿ ਵੀ ਜਰਮਨੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣ ਤੋਂ ਬਾਅਦ ਇੱਕ ਦਿਨ ਆਪਣੀ ਹਾਰ ਨਜ਼ਦੀਕ ਦੇਖ ਕੇ, ਕਿਉਂਕਿ ਹਿਟਲਰ ਬੰਕਰ ਦੇ ਵਿੱਚ ਬੈਠਾ ਸੀ ਆਪਣੀ ਪ੍ਰੇਮਿਕਾ ਦੇ ਨਾਲ, ਤੇ ਉਹਨੇ ਖੁਦਕਸ਼ੀ ਕਰ ਲਈ। ਇਹ ਹਿਟਲਰ ਦਾ, ਹਾਲਾਂਕਿ ਇਸ ਦੇ ਉੱਤੇ ਕਈ ਫਿਲਮਾਂ ਨੇ ਕੀ ਹੋਇਆ, ਪਰ ਹਿਟਲਰ ਦੀ ਔਰ ਉਸ ਦੀ ਸਹੇਲੀ ਦੀ ਫੋਟੋ ਜਿਹੜੀ ਲਾਸ਼ਾਂ ਨੇ ਉਹ ਇੱਕ ਬੰਕਰ ਚੋਂ ਮਿਲੀਆਂ। ਇਹ ਵੀ ਜੋ ਇਹਨਾਂ ਦਾ ਪ੍ਰੋਪੇਗੈਂਡਾ। ਹੁਣ ਹੋਇਆ ਕੀ ਹੈ ਇਹਦਾ ਪਤਾ ਨਹੀਂ। ਹਿਟਲਰ ਤਾਂ ਮਰ ਗਿਆ, ਲੇਕਿਨ ਉਸ ਦੇ ਕੰਮਾਂ ਦੇ ਜੋ ਉਸ ਦੀਆਂ ਕਰਤੂਤਾਂ ਨੇ ਉਸ ਦੀ ਸਜ਼ਾ ਅੱਜ ਤੱਕ ਵੀ ਜਰਮਨੀ ਭੋਗ ਰਿਹਾ। ਜਦੋਂ ਰਸ਼ੀਅਨਸ ਨੇ ਇੱਕ ਹਿੱਸੇ 'ਤੇ ਕਬਜ਼ਾ ਕੀਤਾ, ਪੂਰਬੀ ਜਰਮਨੀ, ਵੈਸਟ ਜਰਮਨੀ ਇਹਨਾਂ 'ਚ ਆਇਆ, ਫਿਰ ਇੱਕ ਕੰਧ ਬਣ ਗਈ ਬਰਲਿਨ ਵਾਲ। ਫਿਰ ਰੀਗਨ ਦੇ ਜ਼ਮਾਨੇ 'ਚ ਜਿਹਨੂੰ ਆਇਰਨ ਕਰਟਨ ਕਿਹਾ ਸੀ ਚਰਚਲ ਨੇ, ਉਹ ਟੁੱਟੀ। ਪਰ ਉਹਨੇ ਕਿਹਾ ਵੀ ਹਿਟਲਰ ਤਾਂ ਮਰ ਗਿਆ, ਪਰ ਜਰਮਨੀ ਨੂੰ ਉਹਦੇ ਕਰਮਾਂ ਦਾ ਫਲ ਲੰਬੇ ਸਮੇਂ ਤੱਕ ਭੋਗਣਾ ਪਿਆ। ਅੱਜ ਵੀ ਭੋਗ ਰਹੇ। ਜਿਸ ਜਰਮਨ ਦੇ ਲੋਕ ਹਿਟਲਰ ਲਈ ਜਾਨ ਦੇਣ ਤੇ ਜਾਨ ਲੈਣ ਲਈ ਤਿਆਰ ਸੀ, ਅੱਜ ਕੋਈ ਉਹਦੇ ਨਾਲ ਕੋਈ ਸਰੋਕਾਰ ਨਹੀਂ ਰੱਖਣਾ ਚਾਹੁੰਦਾ। ਔਰ ਐਂਡ 'ਚ ਉਹਨੇ ਕਿਹਾ ਜੀ ਹਿਟਲਰ ਦੀ ਕਹਾਣੀ ਅਸੀਂ ਤੁਹਾਨੂੰ ਇਸ ਲਈ ਸੁਣਾਈ ਹੈ ਕਿ ਅਸੀਂ ਮਿਲ ਕੇ ਉਸ ਦਰਿੰਦਰ ਨੂੰ ਲਾਹਨਤ ਭੇਜ ਸਕੀਏ ਤੇ ਫਿਰ ਕਿਸੇ ਹਿਟਲਰ ਨੂੰ ਪਰਮਪਣ ਨਾ ਦਈਏ, ਕਿਉਂਕਿ ਅਸੀਂ ਇਹ ਯਾਦ ਰੱਖੀਏ ਕਿ ਝੂਠ, ਨਫ਼ਰਤ, ਲਫਾਫਾਬਾਜ਼ੀ, ਜੁਗਾੜਬਾਜ਼ੀ ਤੇ ਸਾਂਢਗਾਂਢ ਦੇ ਬਲਬੂਤੇ ਇੱਕ ਘੱਟ ਪੜ੍ਹਿਆ ਲਿਖਿਆ ਸਨਕੀ ਤੇ ਓਛਾ ਆਦਮੀ ਇੱਕ ਪੂਰੇ ਦੇਸ਼ ਨੂੰ ਤਬਾਹ ਕਰ ਸਕਦਾ। ਸੋ ਇਹ ਕੰਪੈਰੀਜ਼ਨ, ਕਿਉਂਕਿ ਮੈਨੂੰ ਲੱਗਾ ਕਿ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਥੀਸਿਸ ਹੈ। ਸੋ ਸਾਡੇ ਦਰਸ਼ਕ ਵੀ ਇਸ ਨੂੰ ਪਸੰਦ ਕਰਨਗੇ। ਬਿਲਕੁਲ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।